ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਪਾਕਿਸਤਾਨ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸਾਡੇ ਸਹਿਯੋਗੀ ਲਾਹੌਰ ਤੋਂ ਇੰਡੋਜ਼ ਟੀਵੀ ਦੇ ਸਟੂਡੀਓ ਤੋਂ ਨਾਸਿਰ ਅਲੀ ਜੀ ਮੌਜੂਦ ਨੇ ਸਾਡੇ ਨਾਲ। ਨਾਸਿਰ ਅਲੀ ਜੀ, ਸਵਾਗਤ ਹੈ। ਬਹੁਤ ਸ਼ੁਕਰੀਆ ਮੈਡਮ। ਨਾਸਿਰ ਅਲੀ ਜੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਬਦੁਲ ਰਜ਼ਾਕ ਦਾਊਦ ਨੇ ਭਾਰਤ ਨਾਲ ਮੁੜ ਵਪਾਰ ਕਰਨ ਦੀ ਵਕਾਲਤ ਕੀਤੀ ਹੈ। ਸੋ ਕੀ ਕਹਿਣਾ ਹੈ ਇਮਰਾਨ ਖਾਨ ਦਾ? ਫਿਰ ਤੋਂ ਜਿਹੜਾ ਵਪਾਰ ਹੈਗਾ ਭਾਰਤ ਨਾਲ ਸ਼ੁਰੂ ਕਰਨਗੇ ਜਾਂ ਫਿਰ ਕੋਈ ਹੋਰ ਉਪਚਾਰ ਕਰਨਗੇ? ਬਿਲਕੁਲ ਇਹ ਲੇਟੈਸਟ ਖਬਰ ਹੈਗੀ ਹੈ। ਹੁਣੇ ਤਕਰੀਬਨ ਕੋਈ ਤੁਸੀਂ ਕਹਿ ਲਓ ਕਿ 18-19 ਘੰਟੇ ਪਹਿਲੇ ਦੀ ਖਬਰ ਹੈ ਕਿ ਪਾਕਿਸਤਾਨ ਦੇ ਜਿਹੜੇ ਮਿਨਿਸਟਰ ਹੈਗੇ ਨੇ ਅਬਦੁਲ ਰਜ਼ਾਕ ਦਾਊਦ, ਇੰਡਸਟਰੀਅਲ ਤੇ ਕਾਮਰਸ ਮਿਨਿਸਟਰ ਨੇ, ਤੇ ਉਹਨਾਂ ਨੇ ਇਹ ਗੱਲ ਕਹੀ ਹੈ, ਇੱਕ ਖਾਹਿਸ਼ ਦਾ ਇਜ਼ਹਾਰ ਕੀਤਾ ਹੈ ਕਿ ਪਾਕਿਸਤਾਨ ਜਿਹੜਾ ਹੈਗਾ ਉਹ ਭਾਰਤ ਦੇ ਨਾਲ ਟ੍ਰੇਡ ਕਰੇ, ਭਾਰਤ ਦੇ ਨਾਲ ਤਜਾਰਤ ਕਰੇ ਤਾਂ ਕਿ ਪਾਕਿਸਤਾਨ ਤੇ ਇੰਡੀਆ ਦੋਨਾਂ ਨੂੰ ਫਾਇਦਾ ਹੋਵੇ। ਤੇ ਉਹਨਾਂ ਨੇ ਬੜਾ ਵਾਜ਼ਿਹ ਅਲਫਾਜ਼ ਨਾਲ ਕਿਹਾ ਕਿ ਇਸ ਤਜਾਰਤ ਦਾ ਸਭ ਨਾਲੋਂ ਜ਼ਿਆਦਾ ਫਾਇਦਾ ਜਿਹੜਾ ਹੈਗਾ ਉਹ ਪਾਕਿਸਤਾਨ ਨੂੰ ਹੀ ਹੋਏਗਾ। ਉਹਦੀ ਵਜ੍ਹਾ ਇਹ ਹੈਗੀ ਹੈ ਕਿ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਟ੍ਰੇਡ ਨਾ ਹੋਣ ਦੀ ਵਜ੍ਹਾ ਤੋਂ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਇਕਨੋਮਿਕ ਦੇ ਮਈਸ਼ਤ ਦੇ ਬਹੁਤ ਸਾਰੇ ਮਸਲੇ ਮਸਾਇਲ ਪੈਦਾ ਹੋ ਰਹੇ ਨੇ। ਅਗਰ ਦੇਖਿਆ ਜਾਵੇ ਤੇ ਅਗਸਤ 2019 ਤੋਂ ਇਹ ਤਜਾਰਤ ਬੰਦ ਹੈ, ਜਦੋਂ ਕਸ਼ਮੀਰ ਦਾ ਇਸ਼ੂ ਬਣਿਆ ਸੀ, ਕਸ਼ਮੀਰ ਦੇ ਸਟੇਟਸ ਦੀ ਗੱਲ ਹੋਈ ਸੀ ਉਸ, ਕਿਉਂਕਿ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮਸਲਾ ਹੈਗਾ ਉਹ ਕਸ਼ਮੀਰ ਹੀ ਹੈਗਾ ਹੈ। ਕਿਉਂਕਿ ਤਜਾਰਤ ਦੀ ਅਗਰ ਅਸੀਂ ਗੱਲ ਕਰੀਏ ਤਾਂ ਤਜਾਰਤ ਇੱਕ ਬਹੁਤ ਅੱਛਾ ਨਮਕ ਹੈ। ਕਿ ਮੈਂ ਮਿਸਾਲ ਇਸ ਤਰ੍ਹਾਂ ਦੇਵਾਂਗਾ, ਇੱਕ ਬਹੁਤ ਅੱਛਾ ਨਮਕ ਹੈ ਜਿਹੜਾ ਇੱਥੇ ਸਾਡੇ 1 ਕਿਲੋ 1 ਰੁਪਏ ਦੇ ਹਿਸਾਬ ਨਾਲ ਵਿਕਦਾ ਹੈਗਾ। 1 ਰੁਪਏ ਕਿਲੋ ਦੇ ਹਿਸਾਬ ਨਾਲ ਖਿਓੜਾ ਦੇ ਵਿੱਚ ਨਮਕ ਹੈਗਾ ਜਿਹਨੂੰ ਅਸੀਂ ਪਿੰਕ ਸਾਲਟ ਕਹਿੰਦੇ ਆ। ਉਹ ਪਿੰਕ ਸਾਲਟ ਅਗਰ 1 ਰੁਪਏ ਕਿਲੋ ਇੱਥੇ ਵਿਕਦਾ ਹੈਗਾ, ਉਹ ਪਿੰਕ ਸਾਲਟ ਅਸੀਂ ਇੰਡੀਆ ਬਾਰਡਰ ਦੇ ਜ਼ਰੀਏ ਭੇਜ ਦਈਏ ਤਾਂ ਸਾਡਾ ਕੀ ਜਾਏਗਾ? ਉਹ ਸਾਲ ਜਿਹੜਾ ਇੰਡੀਆ ਜਦੋਂ ਪਹੁੰਚੇਗਾ ਉਹ ਜਾ ਕੇ 2 ਰੁਪਏ ਦਾ ਹੋ ਜਾਏਗਾ, 3 ਰੁਪਏ ਦਾ ਹੋ ਜਾਏਗਾ, ਹੱਦ 4 ਰੁਪਏ ਦਾ ਹੋ ਜਾਏਗਾ ਜਾਂ 5 ਰੁਪਏ ਦਾ ਹੋ ਜਾਏਗਾ। ਲੇਕਿਨ ਉਹੀ ਪਿੰਕ ਸਾਲਟ ਇੱਥੋਂ ਪਾਕਿਸਤਾਨ ਚੋਂ ਬਣ ਕੇ ਜਾਂਦਾ ਹੈਗਾ ਦੁਬਈ, ਦੁਬਈ ਤੇ ਜਾ ਕੇ ਪੈਕਿੰਗ ਹੋ ਕੇ ਦੁਬਈ ਤੋਂ ਜਾਂਦਾ ਬੰਬਈ, ਬੰਬਈ ਤੋਂ ਜਾ ਕੇ ਜਦੋਂ ਐਂਡ ਕੰਜ਼ਿਊਮਰ ਤੱਕ ਪਹੁੰਚਦਾ ਹੈ ਤਾਂ ਉਹੀ 100-150 ਰੁਪਏ ਦੇ ਕੋਲ ਪਹੁੰਚ ਜਾਂਦਾ ਹੈਗਾ। ਜਿਹਦਾ ਮਤਲਬ ਇਹ ਹੈਗਾ ਕਿ ਟ੍ਰੇਡ ਦਾ ਜਿਹਦਾ ਫਾਇਦਾ ਹੈਗਾ ਉਹ ਆਮ ਕੰਜ਼ਿਊਮਰ ਨੂੰ ਵੀ ਹੋਏਗਾ, ਉਹ ਸਾਡੇ ਵਰਗੇ ਆਮ ਕਸਟਮਰ ਨੂੰ ਵੀ ਹੋਏਗਾ। ਇੱਕ ਬਹੁਤ ਅੱਛੀ ਜਿਹੜੀ ਮਿਰਚ ਹੈਗੀ ਆ, ਅਗਰ ਉਹ ਇੰਡੀਆ 'ਚ ਬਣ ਰਹੀ ਹੈ ਤਾਂ ਉਹ ਜੋ ਘੁੰਮ ਕੇ ਆਵੇ ਸ੍ਰੀਲੰਕਾ ਦੇ ਥਰੂ, ਬੰਗਲਾਦੇਸ਼ ਦੇ ਥਰੂ ਜਾਂ ਬੰਬਈ ਦੇ ਥਰੂ, ਦੁਬਈ ਦੇ ਥਰੂ, ਕਿ ਇੱਧਰੋਂ ਘੁੰਮ ਸ਼ੁੰਮ ਕੇ ਆਵੇ, ਉਹ ਬਾਰਡਰ ਇੱਕ ਲਕੀਰ ਤੇ ਹੈਗੀ, ਅਸੀਂ ਚੁੱਕ ਕੇ ਸਮਾਨ ਉੱਧਰ ਫੜਾ ਦਈਏ ਤੇ ਚੁੱਕ ਕੇ ਇੱਧਰ ਲੈ ਲਈਏ। ਮਤਲਬ ਫਰੈਂਡਲੀ ਬਾਰਡਰ ਹੋਣਾ ਚਾਹੀਦਾ ਜਿਸ ਤਰ੍ਹਾਂ ਬਾਕੀ ਮਮਾਲਿਕ ਦੇ ਵਿੱਚ ਬਾਰਡਰ ਹੈਗਾ। ਇਹ ਦੋ ਐਡੀਆਂ ਵੱਡੀਆਂ ਐਟਮੀ ਤਾਕਤਾਂ ਸੀ ਜਿਹੜੀਆਂ ਆਪਸ ਦੇ ਵਿੱਚ ਲੜ ਰਹੀਆਂ ਸੀ, ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਕਸ਼ੀਦਗੀ ਪਾਈ ਜਾਂਦੀ ਸੀ। ਸ਼ਮਾਲੀ ਕੋਰੀਆ, ਜਨੂਬੀ ਕੋਰੀਆ, ਉਹਨਾਂ ਨੇ ਵੀ ਐਂਡ ਤੇ ਇਹ ਕਹਿ ਦਿੱਤਾ ਕਿ ਜੰਗ ਜਿਹੜਾ ਹੈਗਾ ਉਹ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਹੈਗੀ, ਸਾਨੂੰ ਬੈਠ ਕੇ ਸਲਾਹ ਕਰਕੇ ਦੇਖਣਾ ਚਾਹੀਦਾ। ਜਿਹੜੇ ਸਾਡੇ ਆਮ ਸ਼ਹਿਰੀ ਹੈਗੇ, ਜਿਹੜੇ ਸਾਡੇ ਆਮ ਲੋਕ ਹੈਗੇ, ਸਾਨੂੰ ਉਹਨਾਂ ਦੀ ਫਲਾਹ ਬਹਿਬੂਦ ਕਰਨੀ ਚਾਹੀਦੀ ਹੈ। ਇੱਕ ਬੜੀ ਕਾਮਨ ਜੀ ਗੱਲ ਹੈਗੀ ਕਿ ਮੈਂ ਇੱਥੇ ਬੈਠਾ ਹੈਗਾ ਤੇ ਇੱਕ ਐਸਾ ਬੰਦਾ ਜਿਹੜਾ ਉੱਥੇ ਪਟਿਆਲਾ 'ਚ ਬੈਠਾ ਹੈਗਾ ਜਾਂ ਜਿਹੜਾ ਉੱਥੇ ਇੰਡੀਆ ਦੇ ਵਿੱਚ ਕਿਸੇ ਇਲਾਕੇ 'ਚ ਦਿੱਲੀ 'ਚ ਬੈਠਾ ਹੈਗਾ, ਉਹਨੂੰ ਮੈਂ ਜਾਣਦਾ ਵੀ ਨਹੀਂ ਹੈਗਾ, ਤੇ ਇੱਥੇ ਬੈਠ ਕੇ ਤੇ ਮੇਰੀ ਤੇ ਉਹਦੀ ਸਿਰਫ ਦੁਸ਼ਮਣੀ ਇਸ ਵਜ੍ਹਾ ਤੋਂ ਹੈ ਕਿ ਸਾਡੇ ਦੋਵਾਂ ਦੇ ਹੁਕਮਰਾਨ ਜਿਹੜੇ ਉਹ ਆਪਸ 'ਚ ਲੜਦੇ ਹੈਗੇ ਨੇ। ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈਗਾ। ਇਹ ਨਫ਼ਰਤਾਂ, ਇਹ ਜਿਹੜੀਆਂ ਜਿੰਨੀਆਂ ਵੀ ਕਸ਼ੀਦਗੀ ਚੱਲ ਰਹੀ ਹੈ ਪਾਕਿਸਤਾਨ ਇੰਡੀਆ ਦੇ ਵਿੱਚ, ਇਹ ਇਸ ਤਰੀਕੇ ਨਾਲ ਹੀ ਖਤਮ ਹੋ ਸਕਦੀ ਹੈ ਕਿ ਅਸੀਂ ਤਜਾਰਤ ਸ਼ੁਰੂ ਕਰੀਏ, ਲੋਕਾਂ ਨੂੰ ਇਹਦੇ ਬੈਨੀਫਿਟਸ ਪਤਾ ਹੋਣ, ਕੋਈ ਇੱਥੇ ਨਾ ਭੁੱਖਾ ਸੋਵੇ, ਕੋਈ ਉੱਥੇ ਨਾ ਭੁੱਖਾ ਸੋਵੇ। ਜਦੋਂ ਤਜਾਰਤ ਹੋਣਾ ਸ਼ੁਰੂ ਹੋ ਜਾਏਗੀ ਪਾਕਿਸਤਾਨ ਤੇ ਇੰਡੀਆ ਦੀ, ਦੇਖੋ ਇਹਦੀ ਮਿਸਾਲ ਇਸ ਤਰ੍ਹਾਂ ਦੇਵਾਂਗਾ ਕਿ ਇੰਡੀਆ ਨੇ ਪਿਛਲੇ ਸਾਲ, ਇੱਕ ਹੈਰਾਨਕੁਨ ਗੱਲ ਹੈ ਤੇ ਬੜੀ ਖੁਸ਼ੀ ਹੋਈ ਹੈ ਦੇਖ ਕੇ ਕਿ ਇੰਡੀਆ ਦੇ ਵਿੱਚ ਜਿਹੜੇ IT ਐਕਸਪਰਟਸ ਹੈਗੇ ਨੇ, ਉਹਨਾਂ ਨੇ ਜਿਹੜੀਆਂ ਆਪਣੀਆਂ ਖਿਦਮਾਤ ਦਿੱਤੀਆਂ ਹੈਗੀਆਂ ਨੇ IT ਦੇ ਹਵਾਲੇ ਨਾਲ, ਫ੍ਰੀਲਾਂਸਿੰਗ ਦੇ ਹਵਾਲੇ ਨਾਲ, ਉਹਨਾਂ ਸਾਊਦੀ ਅਰੇਬੀਆ ਨੇ ਤੇਲ ਵੇਚਿਆ ਹੈ 22 ਬਿਲੀਅਨ। ਉਹ 22 ਬਿਲੀਅਨ ਦੀ ਇੰਡੀਆ ਨੇ IT ਐਕਸਪਰਟਸ ਜਿਹੜੇ ਹੈਗੇ ਨੇ ਉਹਨਾਂ ਨੇ ਆਪਣੀ ਖਿਦਮਾਤ ਪੂਰੀ ਦੁਨੀਆ 'ਚ ਦਿੱਤੀਆਂ, ਸਿਰਫ ਇੱਕ ਇਦਾਰੇ ਨੇ, ਸਿਰਫ ਇੱਕ ਡਿਪਾਰਟਮੈਂਟ ਨੇ। ਇਹਦਾ ਮਤਲਬ ਇਹ ਹੈਗਾ ਕਿ ਉਹ ਇੰਡੀਆ ਦੇ ਅਗਰ IT ਐਕਸਪਰਟਸ ਇੰਨਾ ਕੁਝ ਕਰ ਰਹੇ ਨੇ ਤੇ ਉਹਦੇ ਥਰੂ ਅਗਰ ਤਜਾਰਤ ਹੋਏਗੀ ਤਾਂ ਪਾਕਿਸਤਾਨ ਦੇ ਵਿੱਚ ਵੀ IT ਐਕਸਪਰਟਸ ਜਿਹੜੇ ਪੈਦਾ ਹੋਣਗੇ। ਓਬਵੀਅਸਲੀ ਜਦੋਂ ਇੰਡੀਆ ਦੇ ਨਾਲ ਟ੍ਰੇਡ ਹੋਣੀ ਸ਼ੁਰੂ ਹੋਏਗੀ, ਹੁਣ ਦੇਖੋ ਨਾ ਪਾਕਿਸਤਾਨ ਦੇ ਵਿੱਚ ਇੰਡੀਅਨ ਚੈਨਲ ਬੈਨ ਹੈਗੇ ਨੇ, ਇੰਡੀਅਨ ਚੈਨਲ ਨਹੀਂ ਚੱਲਦੇ ਹੈਗੇ। ਸਾਨੂੰ ਹਲੇ ਵੀ ਯਾਦ ਹੈਗਾ ਕਿ ਜਦੋਂ ਅਸੀਂ ਚਾਈਲਡਹੁੱਡ ਦੇ ਵਿੱਚ ਸੀ, ਜਦੋਂ ਅਸੀਂ ਟੀਨਏਜ ਦੇ ਵਿੱਚ ਸੀ, ਤਾਂ ਇਹ ਪਾਕਿਸਤਾਨ ਦੇ ਵਿੱਚ ਸਟਾਰ ਪਲੱਸ ਜਾਂ ਇੰਡੀਆ ਦੇ ਡਿਫਰੈਂਟ ਡਰਾਮਾ ਚੈਨਲ ਜਿਹੜੇ ਸੀ ਉਹ ਚੱਲਦੇ ਸੀ, ਸਾਨੂੰ ਕਲਚਰ ਨਜ਼ਰ ਆਉਂਦਾ ਹੈਗਾ ਸੀ। ਇਸੇ ਤਰੀਕੇ ਨਾਲ ਸਾਡੇ ਚੈਨਲ ਜਿਹੜੇ ਹੈਗੇ ਸੀ ਉੱਥੇ ਚੱਲਦੇ ਸੀ। ਹਾਲੇ ਵੀ ਸਾਰਾ ਕੁਝ ਦੇਖ ਅਸੀਂ ਹਲੇ ਵੀ ਸਾਰਾ ਕੁਝ ਰਹੇ ਆ, ਪਾਕਿਸਤਾਨ ਵੀ ਦੇਖ ਰਿਹਾ, ਇੰਡੀਆ ਵੀ ਦੇਖ ਰਿਹਾ, ਲੇਕਿਨ ਫਾਇਦਾ ਕਿਹਨੂੰ ਹੋ ਰਿਹਾ ਹੈਗਾ? ਫਾਇਦਾ ਥਰਡ ਪਾਰਟੀ ਨੂੰ ਹੋ ਰਿਹਾ। ਅਸੀਂ YouTube ਦੇ ਜ਼ਰੀਏ ਦੇਖ ਰਹੇ ਆ, ਲੇਕਿਨ ਉਹ YouTube ਦੀ ਸਟ੍ਰੀਮਿੰਗ ਕਿੱਦਾਂ ਹੋ ਰਹੀ ਹੈ? ਫਾਇਦਾ ਥਰਡ ਪਾਰਟੀ ਲੈ ਰਹੀ ਹੈ, ਉਹ YouTube ਲੈ ਰਿਹਾ। YouTube ਕਿਉਂ ਨਾ ਗੋਰਾ ਹੈਗਾ? ਇਸੇ ਤਰੀਕੇ ਨਾਲ ਅਗਰ
ਪਾਕਿਸਤਾਨ ਦੇ ਚੈਨਲਸ ਜਾਂ ਇੰਡੀਆ ਦੇ ਚੈਨਲਸ ਇਸ ਤਰ੍ਹਾਂ ਇੱਕ ਦੂਸਰੇ ਦੇ ਮੁਲਕ 'ਚ ਚੱਲਣਗੇ ਤੇ ਉਹ ਫਾਇਦਾ ਪਾਕਿਸਤਾਨ ਨੂੰ ਹੋਏਗਾ, ਫਾਇਦਾ ਇੰਡੀਆ ਨੂੰ ਹੋਏਗਾ। ਇਸ ਲਈ ਇਹ ਸੋਚਣ ਵਾਲੀ ਗੱਲ ਹੈਗੀ ਹੈ ਕਿ ਤੁਸੀਂ ਜਿਹੜੇ ਮਸਲੇ ਹੈਗੇ ਉਹ ਇੱਕ ਸਾਈਡ ਤੇ ਰੱਖ ਲਓ, ਜਿਹੜੀ ਫਾਇਦੇ ਵਾਲੀਆਂ ਚੀਜ਼ਾਂ ਪਹਿਲੇ ਉਹ ਤੇ ਕਰੋ ਨਾ। ਤੇ ਅਬਦੁਲ ਰਜ਼ਾਕ ਦਾਊਦ ਨੇ ਜਦੋਂ ਇਹ ਗੱਲ ਕਹੀ ਹੈਗੀ ਆ, ਹੁਣ ਦੇਖੋ ਕਿ ਉਹਨਾਂ ਦੇ ਨਾਲ ਕੀ ਹੁੰਦਾ ਹੈਗਾ ਕਿ ਸਾਡੇ ਲੋਕ ਉਹਨਾਂ ਨੂੰ ਕਿੰਨਾ ਸਪੋਰਟ ਕਰਦੇ ਆ ਜਾਂ ਕਿੰਨਾ ਕ੍ਰਿਟਿਸਾਈਜ਼ ਕਰਦੇ ਹੈਗੇ, ਕਿਉਂਕਿ ਅਸੀਂ ਇੰਡੀਆ ਦੇ ਨਾਲ ਸਿਰਫ ਇਹ ਸੋਚ ਲਿਆ ਹੈਗਾ ਕਿ ਜਨਾਬ ਉਹਨਾਂ ਦੇ ਨਾਲ ਸਿਰਫ ਸਾਨੂੰ ਮਸਲਾ ਹੀ ਪੈਦਾ ਹੋ ਸਕਦਾ ਸੀ, ਸਿਰਫ ਸਾਡੇ ਉਹ ਦੁਸ਼ਮਣ ਹੈਗੇ ਨੇ, ਸਾਡੇ ਰਵਾਇਤੀ ਹਰੀਫ ਹੈਗੇ ਨੇ, ਉਹ ਖੇਲ ਦਾ ਮੈਦਾਨ ਹੋਵੇ, ਤਜਾਰਤ ਦਾ ਮੈਦਾਨ ਹੋਵੇ, ਉਹ ਕੋਈ ਵੀ ਜ਼ਿੰਦਗੀ ਦਾ ਸ਼ੋਭਾ ਹੋਵੇ, ਅਸੀਂ ਉਹਨਾਂ ਨੂੰ ਆਪਣਾ ਦੁਸ਼ਮਣ ਹੀ ਸਮਝ ਲਿਆ ਹੋਵੇ। ਤੇ ਉਧਰ ਵੀ ਕੁਝ ਲੋਕਾਂ ਨੇ ਸਾਨੂੰ ਦੁਸ਼ਮਣ ਹੀ ਸਮਝ ਲਿਆ ਹੈਗਾ। ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੈਗਾ। ਅਬਦੁਲ ਰਜ਼ਾਕ ਦਾਊਦ ਨੇ ਬੜੀ ਖੁਸ਼ਾਇਨ ਗੱਲ ਕੀਤੀ ਹੈਗੀ, ਬੜੀ ਜ਼ਬਰਦਸਤ ਗੱਲ ਹੈ। ਅਸੀਂ ਕਹਾਂਗੇ ਕਿ ਬਾਰਿਸ਼ ਦਾ ਪਹਿਲਾ ਕਤਰਾ ਹੈਗਾ, ਇਹ ਬਿਲਕੁਲ ਹੋਣੀ ਚਾਹੀਦੀ ਹੈ। ਤਜਾਰਤ ਹੋਏਗੀ ਤੇ ਦੋਨਾਂ ਮੁਲਕਾਂ ਨੂੰ ਫਾਇਦਾ ਹੈਗਾ। ਵਜ਼ੀਰ ਆਜ਼ਮ ਇਮਰਾਨ ਖਾਨ ਨੂੰ ਇਹਦੇ ਮੁਤਲਕ ਸੋਚਣਾ ਚਾਹੀਦਾ ਹੈਗਾ, ਕਿਉਂਕਿ ਜਦੋਂ ਪਾਕਿਸਤਾਨ ਨੇ ਬਹੁਤ ਸਾਰੇ ਐਸੇ ਮੌਕੇ ਹੋਏ ਨੇ ਜਦੋਂ ਇੰਡੀਆ ਦੇ ਨਾਲ ਖੈਰ ਸਗਾਲੀ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ ਸੀ, ਇਹ ਬੱਸ ਚੱਲੀ ਹੈਗੀ ਸੀ, ਵਾਹਗਾ ਬਾਰਡਰ ਦੇ ਜ਼ਰੀਏ ਪਰੇਡ ਹੁੰਦੀ ਹੈਗੀ ਸੀ, ਇਹ ਸਾਰੀਆਂ ਖੂਬਸੂਰਤ ਚੀਜ਼ਾਂ ਜਿਹੜੀਆਂ ਹੈਗੀਆਂ ਸੀ ਇਸੇ ਤਰੀਕੇ ਦੇ ਨਾਲ ਚੱਲ ਰਹੀਆਂ ਸੀ, ਇਹਨੂੰ ਚੱਲਦੀਆਂ ਰਹਿਣਾ ਚਾਹੀਦੀਆਂ ਸੀ। ਲੇਕਿਨ ਹੁਣ ਜਦੋਂ ਕਸ਼ਮੀਰ ਸਟੇਟਸ ਦੀ ਗੱਲ ਹੁੰਦੀ ਹੈਗੀ ਹੈ, ਲੋਕਾਂ ਦੇ ਜਜ਼ਬਾਤ ਜਿਹੜੇ ਹੈਗੇ ਫਿਰ ਕਸ਼ਮੀਰੀਆਂ ਦੇ ਨਾਲ ਜੁੜ ਜਾਂਦੇ ਨੇ, ਉਹ ਇੱਕ ਅਲੱਗ ਮਸਲਾ ਹੈਗਾ, ਉਹ ਟੇਬਲ ਟਾਕ ਮਸਲਾ ਹੈਗਾ, ਉਹ ਵੀ ਜੰਗ ਦਾ ਹੱਲ ਨਹੀਂ ਹੈਗਾ। ਉਹ ਟੇਬਲ ਟਾਕ ਕਰਕੇ ਪਾਕਿਸਤਾਨ ਨੂੰ ਤੇ ਇੰਡੀਆ ਨੂੰ ਉਹ ਵੀ ਹੱਲ ਕਰਕੇ ਤੇ ਸਾਨੂੰ ਇੱਕ ਦੂਜੇ ਦੇ ਨਾਲ ਮਿਲ ਕੇ ਤੇ ਦੁਨੀਆ ਦੇ ਵਿੱਚ ਇਹ ਮੁਕਾਮ ਪੈਦਾ ਕਰਨਾ ਚਾਹੀਦਾ ਸਬ ਕੰਟੀਨੈਂਟ ਦੇ ਵਿੱਚ, ਜਿਹੜਾ ਸਾਡੇ ਨਾਲ ਟੈਗ ਲਾਇਆ ਜਾਂਦਾ ਕਿ ਗੋਰਾ ਜਿਹੜਾ ਡਿਵਾਈਡ ਐਂਡ ਰੂਲ ਕਰਕੇ ਚਲਾ ਗਿਆ, ਕਿ ਡਿਵਾਈਡ ਕੀਤਾ ਤੇ ਹੁਣ ਸਾਡੇ ਉੱਤੇ ਹਕੂਮਤ ਕਰ ਰਿਹਾ। ਇਹ ਸਾਨੂੰ ਤੋੜਨਾ ਪੈਣਾ, ਨਾ ਇੰਡੀਆ IMF ਕੋ ਜਾਵੇ ਨਾ ਪਾਕਿਸਤਾਨ IMF ਕੋ ਜਾਵੇ। ਜੀ ਵਧਦੇ ਹਾਂ ਜੀ ਅਗਲੀ ਖਬਰ ਵੱਲ। ਪਾਕਿਸਤਾਨ ਦੇ ਵਿੱਚ ਜਿਹੜੀਆਂ ਸਿਹਤ ਵਰਕਰ ਮਹਿਲਾਵਾਂ ਹੈਗੀਆਂ ਉਹਨਾਂ ਨੇ ਪ੍ਰੋਟੈਸਟ ਕੀਤਾ ਆਪਣੀਆਂ ਮੰਗਾਂ ਨੂੰ ਲੈ ਕੇ, ਪਰ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਉਹਨਾਂ ਨਾਲ ਹੱਥੋਂ-ਪਾਈ ਕੀਤੀ ਗਈ ਹੈ ਜਦੋਂ ਕਿ ਉਹ ਆਪਣਾ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰ ਰਹੀਆਂ ਸਨ। ਬਿਲਕੁਲ ਇਸ ਤਰ੍ਹਾਂ ਹੀ ਹੈ ਕਿ ਜਿਹੜੀ ਲੇਡੀ ਹੈਲਥ ਵਰਕਰ ਸੀ ਮੁਲਤਾਨ ਦੇ ਵਿੱਚ, ਉਹਨਾਂ ਨੇ ਇੱਕ ਬਹੁਤ ਵੱਡਾ ਇਹਤਜਾਜ ਕੀਤਾ, ਉਹਨਾਂ ਨੇ ਕੰਮ ਬੰਦ ਕਰ ਦਿੱਤਾ। ਹਸਪੀਟਲਸ ਦੇ ਵਿੱਚ ਉਹਨਾਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਸਾਡੀ ਸੈਲਰੀਜ਼ ਨਹੀਂ ਦਿੱਤੀਆਂ ਜਾ ਰਹੀਆਂ ਤੇ ਪਿਛਲੇ ਸਾਲ ਦੇ ਵਿੱਚ ਯਾਨੀ ਕਿ 2021 ਦੇ ਵਿੱਚ ਸਾਡੇ 12,000 ਇੰਪਲੋਈ ਜਿਹੜੇ ਹੈਗੇ ਨੇ, ਜਿਹੜੇ ਸਿਹਤ ਦੇ ਹਵਾਲੇ ਨਾਲ ਕੰਮ ਕਰ ਰਹੇ ਸੀ, ਡਿਫਰੈਂਟ ਨਰਸਿਸ ਸੀ, ਆਫਿਸ ਬॉय ਸੀ, ਉਸ ਤੋਂ ਬਾਅਦ ਕੋਈ ਅਸਿਸਟੈਂਟ ਡਾਕਟਰ ਸੀ, ਕੋਈ ਯੰਗ ਡਾਕਟਰ ਸੀ, ਉਹ 12,000 ਜਿਹੜੇ ਹੈਗੇ ਉਹਨਾਂ ਨੂੰ ਫਾਰਗ ਕੀਤਾ ਗਿਆ ਨੌਕਰੀ, ਜਿਹੜੇ ਪਿਛਲੇ 15 ਸਾਲ ਤੋਂ ਕੰਮ ਕਰ ਰਹੇ ਸੀ। ਇੱਕ ਉਹਨੂੰ ਲੈ ਕੇ ਤੇ ਇੱਕ ਸੈਲਰੀਜ਼ ਨੂੰ ਲੈ ਕੇ ਕਿ ਉਹਨਾਂ ਨੂੰ ਸੈਲਰੀਜ਼ ਇੱਕ ਤੇ ਵਧੀਆਂ ਨਹੀਂ ਹੈਗੀਆਂ, ਉੱਪਰੋਂ ਸੈਲਰੀਜ਼ ਦਿੱਤੀਆਂ ਵੀ ਨਹੀਂ ਜਾ ਰਹੀਆਂ, 3-3 4-4 ਮਹੀਨੇ ਤੋਂ ਸੈਲਰੀਜ਼ ਪੈਂਡਿੰਗ ਨੇ। ਤਾਂ ਉਸ ਤੋਂ ਹਵਾਲੇ ਨਾਲ ਉਹਨਾਂ ਨੇ ਜਿਹੜਾ ਹੈਗਾ ਇੱਕ ਬਹੁਤ ਵੱਡਾ ਪ੍ਰੋਟੈਸਟ ਕੀਤਾ, ਇੱਕ ਬਹੁਤ ਵੱਡਾ ਇਹਤਜਾਜ ਕੀਤਾ। ਮੁਜ਼ੱਫਰਗੜ੍ਹ ਵਾਲੀ ਜਿਹੜੀ ਹਾਈਵੇ ਹੈਗੀ ਜਿਹੜੀ ਮੁਲਤਾਨ ਨੂੰ ਤੇ ਮੁਜ਼ੱਫਰਗੜ੍ਹ ਨੂੰ ਜੋੜਦੀ ਹੈ, ਉਹ ਰੋਕ ਕੇ ਉਹਨਾਂ ਨੇ ਉੱਥੇ ਧਰਨਾ ਦਿੱਤਾ ਹੈਗਾ, ਬਹੁਤ ਵੱਡਾ ਇਹਤਜਾਜ ਕੀਤਾ। ਪੁਲਿਸ ਨੇ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਨਾਲ ਕੋਸ਼ਿਸ਼ ਕੀਤੀ ਕਿ ਮੁਜ਼ਾਕਰਾਤ ਕੀਤੇ ਜਾਣ, ਉਹਨਾਂ ਨੂੰ ਉਸ ਇਹਤਜਾਜ ਨੂੰ ਖਤਮ ਕੀਤਾ ਜਾਵੇ, ਕਿਉਂਕਿ ਜਦੋਂ ਵੀ ਕੋਈ ਇਹਤਜਾਜ ਕੋਈ ਫੀਮੇਲਸ ਵੱਲੋਂ ਹੁੰਦਾ ਹੈਗਾ ਤੇ ਇਹ ਦੇਖਿਆ ਜਾਂਦਾ ਹੈਗਾ ਕਿ ਪੁਲਿਸ ਦੀ ਉਸ ਟਾਈਮ ਪੁਲਿਸ ਕੀ ਕਰਦੀ ਹੈਗੀ, ਕਿਉਂਕਿ ਪੁਲਿਸ ਨੂੰ ਇਖਤਿਆਰ ਨਹੀਂ ਹੈਗਾ ਕਿ ਕਿਸੇ ਵੀ ਮਰਦ ਜਾਂ ਔਰਤ ਤੇ ਹੱਥ ਚੁੱਕੇ। ਲੇਕਿਨ ਜਦੋਂ ਔਰਤ ਕੋਈ ਇਹਤਜਾਜ ਕਰਦੀ ਹੈਗੀ, ਜਦੋਂ ਫੀਮੇਲ ਕੋਈ ਇਹਤਜਾਜ ਕਰਦੀ ਹੈਗੀ ਤਾਂ ਪੁਲਿਸ ਬੜਾ ਦੇਖ ਸੰਭਲ ਕੇ ਗੱਲ ਕਰਦੀ ਹੈਗੀ ਹੈ ਕਿ ਅਸੀਂ ਇਹਨਾਂ ਨਾਲ ਕੋਈ ਬਦਤਮੀਜ਼ੀ ਨਾ ਕਰੀਏ ਜਾਂ ਅਸੀਂ ਇਹਨਾਂ ਦੇ ਨਾਲ ਕੋਈ ਹਾਥਾਪਾਈ ਨਾ ਕਰੀਏ। ਲੇਕਿਨ ਜਦੋਂ ਪੁਲਿਸ ਨੇ ਦੇਖਿਆ ਕਿ ਸਾਡੇ ਮੁਜ਼ਾਕਰਾਤ ਨਹੀਂ ਹੋ ਰਹੇ ਤੇ ਫਿਰ ਉਹਨਾਂ ਦੇ ਉੱਪਰ ਲਾਠੀਚਾਰਜ ਕੀਤਾ ਗਿਆ, ਉਹਨਾਂ ਦੇ ਨਾਲ ਆਂਸੂ ਗੈਸ ਜਿਹੜੀ ਹੈਗੀ ਆ ਉਹ ਛੱਡੀ ਗਈ। ਉਸ ਤੋਂ ਬਾਅਦ ਉਹਨਾਂ ਨੂੰ ਮੁੰਤਸ਼ਰ ਕਰਨ ਵਾਸਤੇ, ਉਹਨਾਂ ਨੂੰ ਇੱਧਰ ਉੱਧਰ ਕਰਨ ਵਾਸਤੇ, ਉਹਦੇ ਉੱਪਰ ਜਿਹੜਾ ਹੈਗਾ ਉਹ ਇਹਤਜਾਜ ਨੂੰ ਖਤਮ ਕਰਨ ਵਾਸਤੇ ਜ਼ੋਰ ਜ਼ਬਰਦਸਤੀ ਕੀਤੀ ਗਈ। ਲੇਕਿਨ ਇਹਤਜਾਜ ਜਿਹੜਾ ਉਹ ਬਹੁਤ ਵੱਡਾ ਸੀ। ਜਿੰਨੇ ਵੀ ਹਸਪੀਟਲਸ ਹੈਗੇ ਸੀ ਮੁਲਤਾਨ ਦੇ ਜਾਂ ਪੰਜਾਬ ਦੇ, ਜਿੰਨੇ ਵੀ ਹਸਪੀਟਲ ਜਿੱਥੇ ਲੇਡੀ ਹੈਲਥ ਵਰਕਰਸ ਕੰਮ ਕਰ ਰਹੀਆਂ ਨੇ, ਉਹਨਾਂ ਸਾਰਿਆਂ ਨੇ ਕੰਮ ਬੰਦ ਕਰਤਾ, ਜਿਹਦੀ ਵਜ੍ਹਾ ਤੋਂ ਹਸਪੀਟਲਸ ਦੇ ਵਿੱਚ ਬਹੁਤ ਜ਼ਿਆਦਾ ਮਰੀਜ਼ਾਂ ਨੂੰ ਐਮਰਜੈਂਸੀ ਦਾ ਸਾਹਮਣਾ ਕਰਨਾ ਪੜਿਆ। ਮਰੀਜ਼ ਜਿਹੜੇ ਹੈਗੇ ਸੀ ਉਹ, ਕਿਉਂਕਿ ਮਰੀਜ਼ਾਂ ਨੂੰ ਦੇਖਣ ਭਾਲਣ ਵਾਸਤੇ ਕੋਈ ਨਹੀਂ ਸੀ ਹੈਗਾ, ਤੇ ਇਸ ਲਈ ਜਿੰਨੀ ਵੀ ਲੇਡੀ ਹੈਲਥ ਵਰਕਰ ਸੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਉਹਨਾਂ ਜ਼ਿਕਰ ਕੰਮ ਨਹੀਂ ਕਰਨਾ ਹੈਗਾ ਜਿੰਨਾ ਜ਼ਿਕਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ। ਦੇਖੋ ਪਾਕਿਸਤਾਨ ਦੇ ਵਿੱਚ ਜਾਂ ਸਬ ਕੰਟੀਨੈਂਟ ਦੇ ਵਿੱਚ ਸਭ ਤੋਂ ਵੱਡਾ ਇਸ਼ੂ ਇਹ ਹੈਗਾ ਕਿ ਸਾਡੇ ਦੋ ਸ਼ੋਬੇ ਐਸੇ ਹੈਗੇ ਨੇ ਜਿਨ੍ਹਾਂ ਦੋਨਾਂ ਸ਼ੋਬਿਆਂ ਦੇ ਵਿੱਚ ਸਾਨੂੰ ਉਹਨਾਂ ਨੂੰ ਰਿਲੀਫ ਦੇਣਾ ਚਾਹੀਦਾ। ਮੈਂ ਤੇ ਇਸ ਚੀਜ਼ ਦੇ ਹੱਕ 'ਚ ਗੱਲ ਕਰਾਂਗਾ ਕਿ ਇਹ ਦੋ ਸ਼ੋਬੇ ਇੱਕ ਐਸੇ, ਇੱਕ ਤਾਲੀਮ ਤੇ ਇੱਕ ਸਿਹਤ, ਜਿਨ੍ਹਾਂ ਜ਼ਿਕਰ ਤੁਸੀਂ ਐਜੂਕੇਸ਼ਨ ਤੇ ਹੈਲਥ ਦੇ ਉੱਪਰ ਲੋਕਾਂ ਨੂੰ ਰਿਲੀਫ ਨਹੀਂ ਦੇਵੋਗੇ, ਕਿਉਂਕਿ ਇਹ ਉਹ ਲੋਕ ਨੇ ਜਿਹੜੇ ਮੁਆਸ਼ਰੇ ਦੇ ਸਹੀ ਜਿਹਨੂੰ ਕਹਿੰਦੇ ਕਿ ਓਪੀਨੀਅਨ ਲੀਡਰ ਨੇ, ਮੁਆਸ਼ਰੇ ਨੂੰ ਸਹੀ ਤਰ੍ਹਾਂ ਖਿਦਮਤ ਕਰ ਰਹੇ ਨੇ। ਅਗਰ ਤਾਲੀਮ ਦੀ ਗੱਲ ਕੀਤੀ ਜਾਵੇ ਪਾਕਿਸਤਾਨ ਦੇ ਵਿੱਚ ਕਦੀ ਬਹੁਤ ਵੱਡੇ ਟੀਚਰਸ ਦਾ ਇਹਤਜਾਜ ਸਾਹਮਣੇ ਆ ਜਾਂਦਾ ਕਿ ਉਹ ਪਰਮਾਨੈਂਟ ਨਹੀਂ ਹੋ ਰਹੇ ਹੈਗੇ, ਉਹਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਜਾਂਦਾ ਹੈਗਾ। ਇਸੇ ਤਰੀਕੇ ਨਾਲ ਜਦੋਂ ਲੇਡੀ ਹੈਲਥ ਵਰਕਰਸ ਬਾਹਰ ਆਉਂਦੀਆਂ ਹੈਗੀਆਂ ਉਦੋਂ ਸਾਨੂੰ ਵੀ ਇਹ ਲੱਗਦਾ ਹੈਗਾ ਕਿ ਹਸਪਤਾਲਾਂ ਦੇ ਵਿੱਚ ਤੁਸੀਂ ਅਗਰ ਅਸੀਂ ਵਿਜ਼ਿਟ ਕਰੀਏ ਪਾਕਿਸਤਾਨ ਦੇ ਕਿਸੇ ਵੀ ਹਸਪੀਟਲ ਦੇ ਵਿੱਚ, ਜਦੋਂ ਵੀ ਹਸਪੀਟਲ 'ਚ ਜਾਇਆ ਜਾਂਦਾ ਉਹ ਦੇਖਿਆ ਜਾਂਦਾ ਕਿ ਇੱਕ ਮਰੀਜ਼ ਇੱਕ ਜਿਹੜੀ ਲੇਡੀ ਹੈਲਥ ਵਰਕਰ ਹੈਗੀ ਆ ਜਾਂ ਇੱਕ ਨਰਸ ਜਿਹੜੀ ਹੈਗੀ ਆ ਉਹ ਤਕਰੀਬਨ 100 150 ਮਰੀਜ਼ਾਂ ਨੂੰ ਦੇਖ ਰਹੀ ਹੈਗੀ, ਉਹਨਾਂ ਦੀ ਦੇਖਭਾਲ ਕਰ ਰਹੀ ਹੈਗੀ। ਲੰਬੀ ਡਿਊਟੀ ਹੈਗੀ ਉਹਨਾਂ ਦੀ, ਉਹ 1 ਮਿੰਟ ਦਾ ਵੇਲ ਨਹੀਂ ਹੈਗਾ ਕੋਈ ਬੈਠ ਕੇ 1 ਮਿੰਟ ਬੈਠ ਸਕਣ। ਉਹ
ਕੰਟੀਨਿਊਸਲੀ ਜਿਹੜਾ ਫੇਰ ਰਹੀਆਂ ਨੇ, ਕੰਮ ਕਰ ਰਹੀਆਂ ਨੇ। ਇਸ ਦੇ ਬਾਵਜੂਦ, ਇੰਨੀ ਹਾਰਡ ਵਰਕਿੰਗ ਦੇ ਬਾਵਜੂਦ ਅਗਰ ਉਹਨਾਂ ਨੂੰ ਇੱਕ ਅੱਛੀ ਸੈਲਰੀ ਨਾ ਦਿੱਤੀ ਜਾਵੇ, ਇੱਕ ਸੈਲਰੀ ਉਹਨਾਂ ਦੀ ਉਨੀ ਹੈ ਜਿੰਨੀ ਇੱਕ ਆਮ ਫੈਕਟਰੀ 'ਚ ਕੰਮ ਕਰਨ ਵਾਲੀ ਕੁੜੀ ਦੀ ਹੁੰਦੀ ਹੈਗੀ ਹੈ, ਉਹ ਉਨੀ ਸੈਲਰੀਆਂ ਹੈਗੀਆਂ ਨੇ, ਉਹਨਾਂ ਸੈਲਰੀਆਂ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਹੈਗਾ। ਇਸ ਲਈ ਉਹਨਾਂ ਨੇ ਇੱਕ ਬਹੁਤ ਵੱਡਾ ਇhtਜਾਜ ਰਿਕਾਰਡ ਕੀਤਾ ਹੈਗਾ ਤੇ ਉਸ ਤੋਂ ਬਾਅਦ ਇੱਕ ਤਕਰੀਬਨ ਕੋਈ 8-9 ਘੰਟੇ ਦੇ ਇhtਜਾਜ ਤੋਂ ਬਾਅਦ ਹੈਲਥ ਮਿਨਿਸਟਰ ਜਿਹੜਾ ਹੈਗਾ ਉਹਨਾਂ ਨੇ ਉਹਨਾਂ ਦੇ ਨਾਲ ਮੁਜ਼ਾਕਰਾਤ ਕੀਤੇ ਹੈਗੇ। ਉਹ ਮੁਜ਼ਾਕਰਾਤ ਜਿਹੜੇ ਹੈਗੇ ਨੇ ਉਹ ਫਿਰ ਕਾਮਯਾਬ ਹੋਏ ਤੇ ਫਿਰ ਉਹਨਾਂ ਨੇ ਆਪਣਾ ਇhtਜਾਜ ਜਿਹੜਾ ਰੋਕ ਦਿੱਤਾ ਹੈਗਾ। ਜੀ ਨਾਸਰ ਜੀ, ਆਪਾਂ ਪਿਛਲੇ ਹਫਤੇ ਡਿਸਕਸ਼ਨ ਕਰ ਰਹੇ ਸਨ ਔਰਤ ਦਿਵਸ ਬਾਰੇ, ਜਿਹੜਾ ਕਿ ਮਾਰਚ ਮਹੀਨੇ ਦੇ ਵਿੱਚ ਔਰਤਾਂ ਵੱਲੋਂ ਪਾਕਿਸਤਾਨ ਦੇ ਵਿੱਚ ਕੱਢਿਆ ਜਾਂਦਾ ਹੈ, ਜਿੱਥੇ ਕਿ ਤੁਸੀਂ ਦੱਸਿਆ ਸੀ ਕਿ ਉਹ ਆਪਣੀਆਂ ਅਨਵਾਂਟਡ ਜੀਆਂ ਚੀਜ਼ਾਂ ਨੂੰ ਲੈ ਕੇ ਮੰਗਾਉਂਦੀਆਂ ਨੇ, ਸੜਕਾਂ ਤੇ ਆਉਂਦੀਆਂ ਨੇ ਕਿ ਸਾਡੇ ਇਹੋ ਜਿਹੇ ਅਧਿਕਾਰ ਦਿੱਤੇ ਜਾਣ। ਪਰ ਜਦੋਂ ਆਮ ਔਰਤਾਂ ਆਪਣੇ ਅਧਿਕਾਰਾਂ ਲਈ ਸੜਕਾਂ ਤੇ ਆਉਂਦੀਆਂ ਨੇ, ਉਹਨਾਂ ਨਾਲ ਹੱਥੋਂ ਪਾਈ ਕੀਤੀ ਜਾਂਦੀ, ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਆ। ਇਹ ਕਿਹੋ ਜਿਹਾ ਰੂਲ ਹੈ? ਮਤਲਬ ਜਦੋਂ ਤੁਸੀਂ ਦੱਸਿਆ ਕਿ ਜਿਹੜੀਆਂ ਉਹ ਔਰਤਾਂ ਆਉਂਦੀਆਂ ਨੇ ਆਪਣੇ ਨਾਅਰੇ ਬੁਲੰਦ ਕਰਕੇ ਚਲੇ ਜਾਂਦੀ, ਉਹਨਾਂ ਦਾ ਵੀ ਖੈਰ ਤੁਸੀਂ ਦੱਸਿਆ ਕਿ ਉਹਨਾਂ ਦੀ ਵੀ ਵਿਰੋਧਤਾ ਹੋ ਰਹੀ ਹੈ, ਜਿਹਦੇ ਕਰਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੱਤਰ ਵੀ ਲਿਖਿਆ ਗਿਆ ਹੈ ਕਿ ਅਜਿਹੇ ਜਿਹੜੇ ਵਿਦਰੋਹ ਕਰ ਰਹੀਆਂ ਔਰਤਾਂ ਮਾਰਚ ਦਿਵਸ ਮਨਾਉਂਦੀਆਂ ਨੇ, ਇਹ ਵੀ ਬੰਦ ਹੋਣੇ ਚਾਹੀਦੇ ਨੇ। ਪਰ ਆਪਣੇ ਇਖਲਾਕੀ ਜਿਹੜੇ ਫਰਜ਼ ਹੈਗੇ ਨੇ ਜਾਂ ਜਿਨ੍ਹਾਂ ਦੇ ਲਈ ਉਹ ਵਿਰੋਧ ਕਰ ਰਹੀਆਂ ਨੇ, ਖਾਸ ਕਰਕੇ ਜਿਹੜੀਆਂ ਜੈਨੂਇਨ ਤਰੀਕੇ ਨਾਲ, ਹੁਣ ਸਿਹਤ ਵਰਕਰਾਂ ਦੀ ਗੱਲ ਹੋ ਰਹੀ ਹੈ ਤਾਂ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ। ਬੜੀ ਮੰਦਭਾਗੀ ਘਟਨਾ ਜੀ। ਹਾਂਜੀ, ਬਿਲਕੁਲ ਇਸ ਤਰ੍ਹਾਂ ਹੀ ਹੈ ਕਿ ਉਹ ਜਦੋਂ ਉਹਨਾਂ ਦੇ ਨਾਲ ਤੁਸੀਂ ਅਗਰ ਗੱਲ ਕਰ ਰਹੇ ਹੋ ਕਿ ਇੱਕ ਔਰਤ ਮਾਰਚ ਦੀ ਗੱਲ ਕਰ ਰਹੇ ਹੋ, ਤਾਂ ਔਰਤ ਮਾਰਚ ਦੇ ਵਿੱਚ ਵੀ ਇਹੀ ਵੱਡਾ ਪ੍ਰੋਬਲਮ ਸੀ ਕਿ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਮੰਗਾਂ ਕੀਤੀਆਂ ਜਾਂਦੀਆਂ ਉਹ ਬੜੀਆਂ ਅਜੀਬ ਗਰੀਬ ਹੈਗੀਆਂ ਨੇ, ਲੇਕਿਨ ਜਿਹੜੀਆਂ ਮੰਗ ਹੋ ਰਹੀਆਂ ਨੇ ਇਹ ਤਾਂ ਬਿਲਕੁਲ ਠੀਕ ਹੈਗੀਆਂ ਨੇ, ਉਹਨਾਂ ਦੇ ਬੇਸਿਕ ਰਾਈਟਸ ਹੈਗੇ ਨੇ, ਬੇਸਿਕ ਰਾਈਟਸ ਬਿਲਕੁਲ ਦੇਣੇ ਚਾਹੀਦੇ ਹੈਗੇ। ਲੇਕਿਨ ਸਾਡੇ ਇੱਥੇ ਜਿਹੜਾ ਸਭ ਤੋਂ ਵੱਡਾ ਆਲਮੀ ਹੈ ਜਿਹੜਾ ਉਹ ਇਹ ਹੀ ਹੈਗਾ ਕਿ ਜਿਹੜਾ ਆਪਣਾ ਹੱਕ ਮੰਗੇਗਾ ਨਾ, ਉਹਨੂੰ ਸਭ ਤੋਂ ਪਹਿਲੇ ਮਜਬੂਰਨ ਸੜਕ ਤੇ ਆਉਣਾ ਪਏਗਾ। ਉਹ ਜਦੋਂ ਵਿਚਾਰਾ ਸੜਕ ਤੇ ਆਉਂਦਾ ਹੈਗਾ, ਸੜਕ ਤੇ ਆ ਕੇ ਉਹ ਸ਼ੁਰੂ ਕਰਦਾ ਹੈਗਾ ਆਪਣਾ ਇhtਜਾਜ, ਤੇ ਉਹਨੂੰ ਬਾਗੀ ਸਮਝ ਲਿਆ ਜਾਂਦਾ, ਉਹਨੂੰ ਸਮਝ ਲਿਆ ਜਾਂਦਾ ਕਿ ਜਨਾਬੇ ਵਾਲਾ ਜਿਹੜਾ ਇhtਜਾਜ ਮੰਗ ਰਿਹਾ ਵਾ ਇਹ ਫਜ਼ੂਲ ਇhtਜਾਜ ਨੇ, ਇਸ ਇhtਜਾਜ ਦਾ ਕੋਈ ਕੰਮ ਹੀ ਨਹੀਂ ਹੈਗਾ, ਇਹ ਇhtਜਾਜ ਹੋਣਾ ਹੀ ਨਹੀਂ ਚਾਹੀਦਾ ਹੈਗਾ ਸੀ। ਤੇ ਇਸੇ ਤਰੀਕੇ ਨਾਲ ਔਰਤ ਮਾਰਚ ਵਾਲੀਆਂ ਜਿਹੜੀਆਂ ਔਰਤਾਂ ਵਾ, ਫਿਰ ਉਹਨਾਂ ਨੂੰ ਵੀ ਆਪਣਾ ਇੱਕ ਪੁਆਇੰਟ ਮਿਲ ਜਾਂਦਾ ਹੈਗਾ ਕਿ ਦੇਖੋ ਸਾਡਾ ਫਿਰ ਪੁਆਇੰਟ ਬਿਲਕੁਲ ਠੀਕ ਹੈਗਾ ਸੀ ਨਾ, ਕਿ ਅਗਰ ਅਸੀਂ ਸੜਕਾਂ ਤੇ ਆ ਕੇ ਆਪਣੇ ਰਾਈਟਸ ਮੰਗਦੀਆਂ ਹੈਗੀਆਂ, ਉਦੋਂ ਸਾਡੇ ਰਾਈਟਸ ਨੂੰ ਫਜ਼ੂਲ ਕਿਹਾ ਜਾਂਦਾ ਹੈਗਾ, ਤੇ ਜਿਹੜੇ ਬੁਨਿਆਦੀ ਰਾਈਟਸ ਮੰਗ ਰਹੀਆਂ ਨੇ ਉਹਨਾਂ ਨੂੰ ਤੁਸੀਂ ਲਾਠੀ ਚਾਰਜ ਕਰ ਰਹੇ ਹੋ। ਇਸ ਲਈ ਰਿਆਸਤ ਦੀ ਜ਼ਿੰਮੇਵਾਰੀ ਹੈਗੀ ਹੈ ਕਿ ਕੋਈ ਵੀ ਰਿਆਸਤ ਦਾ ਕੋਈ ਵੀ ਸ਼ਹਿਰੀ ਜਿਹੜਾ ਹੈਗਾ ਅਗਰ ਆਪਣਾ ਇhtਜਾਜ ਰਿਕਾਰਡ ਕਰਦਾ ਹੈਗਾ, ਉਸ ਇhtਜਾਜ ਨੂੰ ਸੁਣਿਆ ਜਾਵੇ। ਉਹ ਫਜ਼ੂਲ ਆ ਜਾਂ ਨਹੀਂ ਫਜ਼ੂਲ, ਇਹਦਾ ਫੈਸਲਾ ਬਾਅਦ ਚ ਹੋਣਾ ਚਾਹੀਦਾ ਹੈਗਾ ਨਾ। ਅਗਰ ਅਸੀਂ ਪਹਿਲੇ ਜਜਮੈਂਟਲ ਕਰਨੀ ਸ਼ੁਰੂ ਕਰ ਦਈਏ ਕਿ ਜਨਾਬ ਇਹ ਬੰਦੇ ਦੇ ਜਿਹੜੇ ਨਾਰੇ ਹੈ ਇਹ ਫਜ਼ੂਲ ਨੇ, ਇਹ ਬੰਦਾ ਜਿਹੜਾ ਮੰਗ ਕਰ ਰਿਹਾ ਹੈ ਫਜ਼ੂਲ ਨੇ, ਸਾਨੂੰ ਪਹਿਲੇ ਉਹਨੂੰ ਸੁਣਨਾ ਪੈਣਾ ਕਿ ਉਹ ਕਹਿ ਕੀ ਰਿਹਾ ਹੈਗਾ, ਉਹਨੂੰ ਸੜਕ ਤੇ ਆਉਣ ਦੀ ਨੌਬਤ ਕਿਉਂ ਆਈ ਹੈਗੀ ਆ, ਉਹ ਸੜਕ ਤੇ ਆਏ ਕਿਉਂ ਹੈਗਾ। ਰਿਆਸਤ ਦਾ ਜਾਂ ਹੁਕੂਮਤ ਦਾ ਇਸ ਟਾਈਮ ਕਿੱਥੇ ਫਾਲਟ ਹੈਗਾ ਕਿ ਉਹਨੂੰ ਬੇਸਿਕ ਰਾਈਟ ਨਹੀਂ ਦੇ ਸਕਿਆ ਕਿ ਉਹ ਸੜਕ ਤੇ ਆ ਗਿਆ ਹੈਗਾ। ਇਸ ਲਈ ਹਕੂਮਤ ਨੂੰ ਚਾਹੀਦਾ ਹੈਗਾ ਕਿ ਜਿੰਨੇ ਵੀ ਮਾਰਚ ਹੁੰਦੇ ਹੈਗੇ ਨੇ, ਸਪੈਸ਼ਲੀ ਜਿਹੜੇ ਖਵਾਤੀਨ ਦੇ ਮਾਰਚ ਹੁੰਦੇ ਹੈਗੇ ਨੇ, ਉਹਨਾਂ ਨੂੰ ਦੇਖਿਆ ਜਾਵੇ ਕਿ ਉਹਨਾਂ ਦੀ ਮੰਗ ਕੀ ਹੈਗੀ ਹੈ, ਉਹ ਪ੍ਰੋਬਲਮਸ ਕੀ ਨੇ, ਉਹਦਾ ਰੂਟ ਕਾਜ਼ ਦੇਖਿਆ ਜਾਵੇ, ਉਹਦੇ ਉੱਪਰ ਉਹਦੇ ਅਸਬਾਬ ਜਿਹੜੇ ਹੈਗੇ ਉਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇ, ਉਹਦੇ ਉੱਪਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਜਿੰਨਾ ਚਿਰ ਖਵਾਤੀਨ ਦੇ ਰਾਈਟਸ ਦੀ ਅਸੀਂ ਸਿਰਫ ਗੱਲ ਹੀ ਕਰੀ ਜਾਵਾਂਗੇ, ਨਾਰੇ ਮਾਰੀ ਜਾਵਾਂਗੇ। ਦੇਖੋ ਇਹ ਖਵਾਤੀਨ ਥੋੜੀਆਂ ਤਾਦਾਦ 'ਚ ਨਹੀਂ ਹੈਗੇ, ਪਾਕਿਸਤਾਨ 'ਚ 53% ਖਵਾਤੀਨ ਨੇ, ਮਰਦਾਂ ਨਾਲੋਂ ਜ਼ਿਆਦਾ ਨੇ, ਲੇਕਿਨ ਉਹ ਮਰਦਾਂ ਨਾਲੋਂ ਜ਼ਿਆਦਾ ਹੋ ਕੇ ਅਗਰ ਆਪਣੇ ਰਾਈਟਸ ਵਾਸਤੇ ਇhtਜਾਜ ਕਰ ਰਹੀਆਂ ਨੇ ਤਾਂ ਸ਼ਰਮਨਾਕ ਗੱਲ ਹੈ। ਨਾਸਰ ਜੀ, ਪਾਕਿਸਤਾਨ ਸਰਕਾਰ ਵੱਲੋਂ ਇੱਕ ਨਵਾਂ ਰੂਲ ਲੈ ਕੇ ਆਂਦਾ ਹੈ PECA ਪੈਕਾ ਜਰਨਲਿਸਟ ਲਈ। ਸੋ ਇਹ ਕੀ ਰੂਲ ਹੈ ਜੀ? ਕਿਉਂਕਿ ਜਰਨਲਿਸਟ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਰੂਲ ਦੇ ਖਿਲਾਫ ਉਹਨਾਂ ਨੇ ਨਾਅਰੇਬਾਜ਼ੀ ਵੀ ਕੀਤੀ ਹੈ। ਕੀ ਹੈ ਪੂਰਾ ਮਾਮਲਾ? ਇਹ ਮੁਸਲਿਮ ਲੀਗ ਨੂਨ ਦੀ ਹਕੂਮਤ ਦੇ ਵਿੱਚ 2016 ਦੇ ਵਿੱਚ ਇੱਕ ਕਾਨੂੰਨ ਆਇਆ ਸੀ ਪੈਕਾ। ਇਹ ਸੀ ਪ੍ਰੀਵੈਂਸ਼ਨ ਇਲੈਕਟ੍ਰੋਨਿਕ ਕ੍ਰਾਈਮ ਐਕਟ, ਜਿਹਦੇ ਮੁਤਾਬਿਕ ਸੋਸ਼ਲ ਮੀਡੀਆ ਦੇ ਸਾਰਿਫੀਨ ਜਿਹੜੇ ਹੈਗੇ ਸੀ, ਜਿਹੜੇ ਸੋਸ਼ਲ ਮੀਡੀਆ ਦੇ ਯੂਟਿਊਬਰ ਸੀ, ਵਲੌਗਰ ਸੀ, ਇਹ ਸਪੈਸ਼ਲੀ ਉਹਨਾਂ ਵਾਸਤੇ ਕਾਨੂੰਨ ਸੀ ਕਿ ਇਹ ਕਾਨੂੰਨ ਦੇ ਵਿੱਚ ਕਿਸੇ ਦੀ ਵੀ ਇੱਜ਼ਤ ਨਾ ਉਛਾਲੀ ਜਾਵੇ। ਹੱਤ ਕੇ ਇੱਜ਼ਤ ਦਾ ਮਾਮਲਾ ਜਿਹੜਾ ਹੈਗਾ ਉਹਦੇ ਹਵਾਲੇ ਨਾਲ ਕਾਨੂੰਨ ਆਇਆ ਸੀ 2016 'ਚ। ਉਦੋਂ ਵੀ ਆਪੋਜੀਸ਼ਨ ਨੇ ਬੜਾ ਖੁਸ਼ ਹੋਈ ਸੀ ਆਪੋਜੀਸ਼ਨ ਕਿ ਚਲੋ ਇਹ ਕਾਨੂੰਨ ਆਇਆ ਹੈਗਾ, ਲੇਕਿਨ ਇਸ ਕਾਨੂੰਨ ਦੇ ਉੱਪਰ ਆਪੋਜੀਸ਼ਨ ਨੇ ਸਭ ਤੋਂ ਵੱਡੀ ਖੱਪ ਵੀ ਉਦੋਂ ਹੀ PTI ਦੀ ਗਵਰਨਮੈਂਟ ਨੇ ਖੱਪ ਪਾਈ ਸੀ ਕਿ ਜਨਾਬ ਇਹ ਕਾਨੂੰਨ ਜਿਹੜੀ ਹੈ ਸਾਡੀ ਆਵਾਜ਼ ਦੱਬਣ ਵਾਸਤੇ ਹੈਗਾ, ਇਸ ਤਰ੍ਹਾਂ ਇਹ ਵੋ ਹੈ। ਹੁਣ ਉਹੀ ਗਵਰਨਮੈਂਟ PTI ਦੀ, ਉਹੀ ਪਾਕਿਸਤਾਨ ਤਹਿਰੀਕ ਇਨਸਾਫ ਦੀ ਉਹੀ ਗਵਰਨਮੈਂਟ ਇਸ ਕਾਨੂੰਨ ਦੇ ਉੱਪਰ ਰੌਲਾ ਪਾਉਂਦੀ ਸੀ। ਉਹ ਇਸੇ ਕਾਨੂੰਨ ਦੇ ਵਿੱਚ ਹੁਣ ਤਰਮੀਮ ਕਰ ਰਹੀ ਨਹੀਂ, ਮਜ਼ੀਦ ਇਹਨੂੰ ਸਖਤ ਕਰ ਰਹੀ ਹੈਗੀ ਹੈ। ਜਿੱਥੇ 3 ਸਾਲ ਕੈਦ ਸੀ ਉਹਨੂੰ 5 ਸਾਲ ਕੈਦ ਕਰ ਰਹੀ ਹੈ। ਪਹਿਲੇ ਮੈਂ ਤੁਹਾਨੂੰ ਥੋੜਾ ਜਿਹਾ ਟੈਕਨੀਕਲੀ ਕਾਨੂੰਨ ਸਮਝਾ ਦਿੰਦਾ ਕਿ ਕਾਨੂੰਨ ਜਿਹੜਾ ਹੈਗਾ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਕਿਸੇ ਵੀ ਨਾਨ ਪਰਸਨੈਲਿਟੀ ਜਿਹੜੀ ਜਾਨੀ ਮਾਨੀ ਪਹਿਚਾਨੀ ਹੈ, ਕੋਈ ਵੀ ਪਰਸਨੈਲਿਟੀ ਹੈਗੀ ਆ,
ਕੋਈ ਸਿਆਸਤਦਾਨ ਹੈ, ਕੋਈ ਇੰਡਸਟਰੀਲਿਸਟ ਹੈ, ਕੋਈ ਵੀ ਹੈਗਾ ਹੈ ਜਿਹਨੂੰ ਜਿਹੜਾ ਕਾਬਲੇ ਇਹਤਰਾਮ ਹੈਗਾ, ਤੁਸੀਂ ਉਹਦੇ ਖਿਲਾਫ ਕੋਈ ਵੀ ਗੱਲ ਨਹੀਂ ਕਰ ਸਕਦੇ। ਅਗਰ ਤੁਸੀਂ ਕੋਈ ਗੱਲ ਕਰੋਗੇ ਤਾਂ ਤੁਹਾਨੂੰ ਸਾਬਤ ਕਰਨੀ ਪਏਗੀ ਕਿ ਤੁਸੀਂ ਇਹ ਗੱਲ ਕੀਤੀ ਹੈ ਤੇ ਕਿਸ ਪਰਸਪੈਕਟਿਵ ਨਾਲ ਕੀਤੀ ਹੈ ਤੇ ਕਿਉਂ ਕੀਤੀ ਹੈ, ਤੁਹਾਨੂੰ ਸਾਬਤ ਕਰਨੀ ਪੈਣੀ ਹੈਗੀ ਗੱਲ। ਅਗਰ ਤੁਸੀਂ ਸਾਬਤ ਨਾ ਕਰ ਸਕੇ ਤੇ ਤੁਹਾਨੂੰ 3 ਸਾਲ ਕੈਦ ਹੋਏਗੀ, ਇਹ ਕਾਨੂੰਨ ਇਹ ਕਹਿੰਦਾ ਹੈਗਾ। ਲੇਕਿਨ ਹੁਣ ਜਿਹੜੀ ਪੀਟੀਆਈ ਦੀ ਗਵਰਨਮੈਂਟ ਹੈਗੀ, ਉਹਨਾਂ ਨੇ ਇਸ ਕਾਨੂੰਨ ਦੇ ਵਿੱਚ ਮਜ਼ੀਦ ਜਿਹੜੀ ਚੀਜ਼ ਐਡ ਕੀਤੀ, ਜਿਹੜਾ ਨਵਾਂ ਆਰਡੀਨੈਂਸ ਲੈ ਕੇ ਆਇਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ ਕਿ ਜਨਾਬ ਹੁਣ 3 ਸਾਲ ਤੋਂ ਜ਼ਿਆਦਾ 5 ਸਾਲ ਦੀ ਸਜ਼ਾ ਹੋਏਗੀ ਫੇਕ ਨਿਊਜ਼ ਫੈਲਾਉਣ ਵਾਲਿਆਂ ਤੇ। ਹੁਣ ਫੇਕ ਨਿਊਜ਼ ਨੂੰ ਅਗਰ ਦੇਖਿਆ ਜਾਵੇ ਤੇ ਖਾਤੂਨ ਅਵਲ ਦੇ ਖਿਲਾਫ ਜਿਹੜਾ ਹੈਗਾ ਉਹ ਫੇਕ ਨਿਊਜ਼ ਸ਼ੁਰੂ ਹੋਈਆਂ ਸੀ ਕਿ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਜਿਹੜੀ ਉਹਨਾਂ ਦੀ ਵਾਈਫ ਹੈਗੀ ਹੈ ਖਾਤੂਨ ਅਵਲ, ਇਹਨਾਂ ਦੇ ਦਰਮਿਆਨ ਜਿਹੜੀ ਉਹ ਤਲਾਕ ਹੋ ਗਈ ਹੈਗੀ ਹੈ, ਉਹ ਨਾਰਾਜ਼ ਹੋ ਗਈ ਹੈਗੀ, ਉਹ ਨਾਰਾਜ਼ ਹੋ ਕੇ ਲਾਹੌਰ ਚਲੀ ਗਈ ਹੈ। ਇਹ ਇੱਕ ਫੇਕ ਨਿਊਜ਼ ਆਈ ਸੀ। ਸਿਰਫ ਇਸ ਨਿਊਜ਼ ਦੇ ਉੱਤੇ ਜਿਹੜਾ ਹੈਗਾ ਟੋਟਲ ਆਰਡੀਨੈਂਸ ਜਿਹੜਾ ਹੈਗਾ ਉਹ ਪੀਟੀਆਈ ਦੀ ਗਵਰਨਮੈਂਟ ਲੈ ਕੇ ਆਈ ਹੈ ਤੇ ਜਦੋਂ ਤੱਕ ਪੀਟੀਆਈ ਦੀ ਗਵਰਨਮੈਂਟ ਆਈ ਹੈਗੀ ਹੈ 70 ਆਰਡੀਨੈਂਸ ਹੁਣ ਤੱਕ ਆ ਚੁੱਕੇ ਨੇ। ਇਹਦਾ ਮਤਲਬ ਇਹ ਹੈਗਾ ਕਿ ਉਹ ਕੋਈ ਵੀ ਕਾਨੂੰਨ ਜਿਹੜਾ ਹੈਗਾ ਉਹ ਆਪਣੇ ਮੁਤਾਬਕ ਕਰਨ ਨੂੰ ਤਿਆਰ ਹੁੰਦੇ ਨੇ, ਆਪਣੇ ਮੁਤਾਬਕ ਜਿਹੜਾ ਹੈਗਾ ਉਹਨੂੰ ਚੇਂਜ ਵੀ ਕਰ ਲੈਂਦੇ, ਲੈ ਵੀ ਆਉਂਦੇ ਨੇ। ਦੇਖੋ ਅਗਰ ਮੈਂ ਤੁਹਾਨੂੰ ਮਿਸਾਲ ਇਸ ਤਰ੍ਹਾਂ ਦੇ ਸਕਦਾ ਕਿ ਡੈਫਨੀ ਗਲੀਜ਼ਾ ਜਿਹੜੀ ਹੈਗੀ ਹੈ ਉਹ ਇੱਕ ਜਰਨਲਿਸਟ ਹੈਗੀ ਮਾਲਟਾ ਦੀ। ਜਦੋਂ ਉਹਨੂੰ ਕਤਲ ਕੀਤਾ ਗਿਆ ਤਾਂ ਉਹਦੇ ਖਿਲਾਫ 70 ਮੁਕੱਦਮਾਤ ਚੱਲ ਰਹੇ ਸੀ ਹੱਤ ਕੇ ਇੱਜ਼ਤ ਦੇ। ਹੁਣ 70 ਮੁਕੱਦਮਾਤ ਇੱਕ ਜਰਨਲਿਸਟ ਦੇ ਖਿਲਾਫ ਚੱਲ ਰਹੇ ਨੇ ਤੇ ਬਾਅਦ ਚ ਉਹਨੂੰ ਕਤਲ ਕਰ ਦਿੱਤਾ ਗਿਆ ਹੈਗਾ। ਤੂੰ ਐਡੀ ਵੱਡੀ ਜਰਨਲਿਸਟ ਸੀ ਮਾਲਟਾ ਕੰਟਰੀ ਦੀ ਤੇ ਉਹਦੇ ਖਿਲਾਫ 70 ਮੁਕੱਦਮਾ ਜਿਹੜੇ ਚੱਲ ਰਹੇ, ਉਹਨੇ ਕਿੰਨੇ ਪ੍ਰੈਸ਼ਰਸ 'ਚ ਆ ਕੇ ਉਹਨੇ ਕੰਮ ਕੀਤਾ ਹੋਏਗਾ। ਇਸੇ ਤਰੀਕੇ ਨਾਲ ਅਗਰ ਅਸੀਂ ਇੱਕ ਹੋਰ ਅਗਰ ਚੈੱਕ ਰਿਪਬਲਿਕ ਦੀ ਗੱਲ ਕਰੀਏ, ਉੱਥੇ ਇੱਕ ਜਰਨਲਿਸਟ ਹੈਗੇ, ਉਹਦੇ ਤੇ 150 ਮੁਕੱਦਮੇ ਚੱਲ ਰਹੇ ਨੇ ਕਿ ਉਹ ਸਿਰਫ ਮਾਫੀਆ ਦੇ ਖਿਲਾਫ ਕੰਮ ਕਰ ਰਹੀ ਹੈ। ਉਹ ਸਿਰਫ ਡਰਗ ਮਾਫੀਆ ਜਿਹੜੀ ਹੈਗੀ ਉਹਦੇ ਖਿਲਾਫ, ਉਹ ਸਟੋਰੀ ਰਾਈਟਰ ਹੈਗੀ ਹੈ, ਉਸਦੇ ਖਿਲਾਫ ਕੰਮ ਕਰ ਰਹੀ ਹੈ ਤੇ ਉਹਦੇ ਖਿਲਾਫ 150 ਮੁਕੱਦਮਾ ਚੱਲ ਰਹੇ ਨੇ। ਯਾਨੀ ਕਿ ਮਤਲਬ ਇਹ ਹੈਗਾ ਕਿ ਮੈਂ ਜਦੋਂ ਚੋਰ ਨੂੰ ਚੋਰ ਕਵਾਂਗਾ ਤੇ ਚੋਰ ਮੇਰੇ ਖਿਲਾਫ ਹੱਥ ਕੇ ਇੱਜ਼ਤ ਦਾ ਕੇਸ ਕਰ ਦੇਗਾ ਕਿ ਤੂੰ ਮੈਨੂੰ ਚੋਰ ਕਿਉਂ ਕਿਹਾ। ਚੋਰ ਨੂੰ ਅਸੀਂ ਚੋਰ ਨਹੀਂ ਕਵਾਂਗੇ ਤਾਂ ਹੋਰ ਕੀ ਕਵਾਂਗੇ। ਯਾਨੀ ਕਿ ਅਗਰ ਜਿਹੜਾ ਜਰਨਲਿਸਟ ਹੈਗਾ, ਜਰਨਲਿਸਟ ਦੀ ਡਿਊਟੀ ਇਹ ਹੈਗੀ ਹੈ ਕਿ ਉਹਨੇ ਜਿਹੜਾ ਝੂਠ ਹੈਗਾ ਉਹਨੂੰ ਬੇਨਕਾਬ ਕਰਨਾ ਹੈਗਾ। ਸੱਚ ਤੇ ਨਹੀਂ ਨਾ ਬੇਨਕਾਬ ਹੁੰਦਾ ਹੈਗਾ, ਸੱਚ ਤੇ ਸੱਚ ਹੀ ਰਹਿੰਦਾ ਹੈਗਾ। ਇਸ ਲਈ ਜਰਨਲਿਸਟ ਜਦੋਂ ਕਿਸੇ ਇੰਡਸਟਰੀਲਿਸਟ ਨੂੰ ਜਾਂ ਕਿਸੇ ਕਾਲਾ ਧਨ ਵਾਲੇ ਨੂੰ ਜਾਂ ਡਰਗ ਮਾਫੀਆ ਨੂੰ, ਕਿਸੇ ਨੂੰ ਵੀ ਅਗਰ ਉਹ ਕੁਝ ਕਹੇਗਾ ਤੇ ਉਹਦੇ ਖਿਲਾਫ ਕਾਨੂੰਨ ਹਰਕਤ ਚ ਆਏਗਾ, ਉਹਨੂੰ 3 ਸਾਲ ਦੀ ਕੈਦ ਜਾਂ 5 ਸਾਲ ਦੀ ਕੈਦ ਹੋ ਜਾਏਗੀ। ਇਸ ਲਈ ਜਿੰਨੇ ਵੀ ਜਿੰਨੇ ਵੀ ਸਹਾਫੀ ਹੈਗੇ ਨੇ, ਜਿੰਨੇ ਵੀ ਜਰਨਲਿਸਟ ਹੈਗੇ ਨੇ, ਉਹਨਾਂ ਨੇ ਇਹਦੇ ਖਿਲਾਫ ਜਿਹੜਾ ਹੈਗਾ ਉਹ ਇhtਜਾਜ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ ਹੈਗਾ, ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਜਿਹੜਾ ਹੈਗਾ ਬਾਅਦ ਵਿੱਚ ਪੀਟੀਆਈ ਨੂੰ ਤੰਗ ਕਰੇਗਾ, ਗਵਰਨਮੈਂਟ ਨੂੰ ਤੰਗ ਕਰੇਗਾ। ਕਿਉਂਕਿ ਅਗਲੇ ਸਾਲ ਜਦੋਂ ਹੁਕੂਮਤ ਬਦਲ ਗਈ, ਜਦੋਂ ਪੀਟੀਆਈ ਆਪੋਜੀਸ਼ਨ ਚ ਆ ਗਈ, ਉਦੋਂ ਪੀਟੀਆਈ ਕੁਝ ਵੀ ਜਦੋਂ ਕਹੇਗੀ ਹਕੂਮਤ ਨੂੰ, ਹਕੂਮਤ ਇਸ ਬਿੱਲ ਦਾ ਸਹਾਰਾ ਲੈ ਕੇ ਉਹਨਾਂ ਦੇ ਨੁਮਾਇੰਦਿਆਂ ਨੂੰ ਫੜ ਲਏਗੀ, ਉਹਨਾਂ ਨੂੰ ਸਜ਼ਾ ਦੇ ਦੇਗੀ। ਫਿਰ ਇਸ ਕਾਨੂੰਨ 'ਚ ਇਹ ਗੱਲ ਕਹੀ ਗਈ ਕਿ ਅਗਰ ਫਾਰ ਐਗਜ਼ਾਮਪਲ ਅਗਰ ਕਿਸੇ ਵੀ ਇੰਡਸਟਰੀਲਿਸਟ ਨੂੰ ਜਾਂ ਕਿਸੇ ਵੀ ਨੌਨ ਪਰਸਨੈਲਿਟੀ ਨੂੰ ਅਗਰ ਕੋਈ ਬੰਦਾ ਉਹਦੇ ਖਿਲਾਫ ਕੋਈ ਗੱਲ ਕਰਦਾ ਹੈਗਾ ਤੇ ਉਹ ਅਗਰ ਅਦਾਲਤ 'ਚ ਨਾ ਵੀ ਜਾਵੇ ਤੇ ਕੋਈ ਹੋਰ ਬੰਦਾ XYZ ਕੋਈ ਵੀ, ਮੈਂ ਵੀ ਜਾ ਕੇ ਜਨਾਬੇ ਵਾਲਾ ਕਹਿ ਸਕਦਾ ਕਿ ਫਲਾਣੇ ਸਾਹਿਬ ਨੂੰ ਜਿਹੜਾ ਹੈਗਾ ਉਹ ਇਹ ਸਹਾਫੀ ਨੇ ਠੀਕ ਨਹੀਂ ਕਿਹਾ ਹੈਗਾ, ਜਰਨਲਿਸਟ ਨੇ ਠੀਕ ਨਹੀਂ ਕਿਹਾ ਹੈਗਾ, ਇਸ ਜਰਨਲਿਸਟ ਦੇ ਖਿਲਾਫ ਕਾਰਵਾਈ ਕਰੋ। ਤਾਂ ਬਗੈਰ ਵਾਰੰਟ ਜਿਹੜਾ ਹੈਗਾ ਉਹ ਤੁਸੀਂ ਗ੍ਰਿਫਤਾਰ ਵੀ ਕਰ ਸਕਦੇ ਹੋ ਜਰਨਲਿਸਟ ਨੂੰ। ਐਡੇ ਸਖਤ ਕਾਨੂੰਨ ਜਿਹੜੇ ਹੈਗੇ ਨੇ ਉਹ ਤੇ ਫਿਰ ਸਹਾਫੀਆਂ ਦੀ ਜਾਂ ਜਰਨਲਿਸਟ ਦੀ ਆਵਾਜ਼ ਨੂੰ ਬੰਦ ਹੀ ਕਰਨਗੇ ਹੈਗੇ ਨਾ। ਫਿਰ ਤੇ ਅਸੀਂ ਕੁਝ ਲਿਖਣ ਲੱਗੇ, ਕੁਝ ਬੋਲਣ ਲੱਗੇ, ਕਰੋੜ ਵਾਰੀ ਸੋਚਾਂਗੇ ਕਿ ਜਨਾਬ ਅਸੀਂ ਜਿਹਦੇ ਖਿਲਾਫ ਗੱਲ ਕਰ ਰਹੇ ਨੇ, ਜਿਸ ਮਾਫੀਆ ਦੇ ਖਿਲਾਫ ਗੱਲ ਕਰ ਰਹੇ ਨੇ ਜਾਂ ਜਿਸ ਬੰਦੇ ਦੇ ਖਿਲਾਫ ਗੱਲ ਕਰ ਰਹੇ ਨੇ, ਆਇਆ ਉਹ ਸਾਡੇ ਖਿਲਾਫ ਕਾਰਵਾਈ ਤੇ ਨਹੀਂ ਕਰੇਗਾ। ਇਸ ਲਈ ਇਹ ਕਾਨੂੰਨ ਜਿਹੜਾ ਹੈਗਾ ਇਹ ਤਾਕਤਵਰ ਨੂੰ ਮਜ਼ੀਦ ਤਾਕਤਵਰ ਕਰਨ ਲਈ ਤੇ ਸਾਡੀਆਂ ਜ਼ੁਬਾਨਾਂ ਬੰਦ ਕਰਨ ਲਈ ਹੈ। ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਨਾਸਿਰ ਜੀ। ਗੱਲ ਕਰਦੇ ਹਾਂ ਜੀ, ਕੱਲ ਨੂੰ ਮਿਲਦੇ ਤੁਹਾਨੂੰ। ਥੈਂਕ ਯੂ ਤੁਹਾਡਾ ਬਹੁਤ ਸ਼ੁਕਰੀਆ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਿਯਮਿਤ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।